ਅੱਛਾ, ਸ਼ਿਕਾਗੋ ਦਾ ਇੱਕ ਕਹਿੰਦੇ ਬਿਜ਼ਨਸਮੈਨ, ਉਹਨੂੰ ਵੀ ਇਮੀਗ੍ਰੇਸ਼ਨ ਫਰਾਡ ਦੇ ਚਾਰजेस ਦੇ ਵਿੱਚ ਇੰਡਾਈਟ ਕਰ ਦਿੱਤਾ ਹੈ। ਸੋ ਹਾਂਜੀ, ਸੋ ਸ਼ਿਕਾਗੋ ਦਾ ਇੱਕ ਬਿਜ਼ਨਸਮੈਨ ਸੀਗਾ, ਤੇ ਇਹਦੇ ਵਿੱਚ ਵੀ ਇਹਦੀ ਵੀ ਕਾਫੀ ਇਨਵੈਸਟੀਗੇਸ਼ਨ ਜਿਹੜੀ ਹੋਈ, ਤੇ ਇਹਨੇ ਵੀ ਕਾਫੀ ਫਾਲਸ ਤੇ ਫਰੋਜੂਲੈਂਟ ਇਨਫੋਰਮੇਸ਼ਨ ਦਿੱਤੀ ਸੀਗੀ। ਤੇ ਇਹ ਜਿਹੜਾ ਸੀਗਾ, ਇਹਦਾ ਨਾਮ ਹੈ ਸੇਮ ਥਿੰਗ ਅਗੇਨ, ਕਿ ਜਦ ਤੱਕ ਇਹ ਗਿਲਟੀ ਨਹੀਂ ਹੁੰਦਾ ਕੋਰਟ ਦੇ ਵਿੱਚ, ਤੇ ਤਦ ਤੱਕ ਇਹ ਇਨੋਸੈਂਟ ਪ੍ਰਜ਼ਿਊਮ ਕੀਤਾ ਜਾਊਗਾ। ਇਹ ਨਾਮ ਸੀਗਾ ਹੋਜ਼ੇ, ਲਾਸਟ ਨੇਮ ਇਹਦਾ ਕਰਡੋਨਾ ਸੀਗਾ। ਇਹਨੇ ਇੱਕ ਕੰਪਨੀ ਖੋਲੀ ਸੀਗੀ, ਡੈਲਟਾ ਗਲੋਬਲ ਸੋਲਿਊਸ਼ਨਜ਼ ਇੰਕ, ਠੀਕ ਆ। ਠੀਕ ਹੈ। ਇੱਕ ਤੇ ਮੇਰੇ ਵੀਰੋ, ਇਹ ਜਿਹੜੀਆਂ ਡੈਲਟਾ ਸ਼ੈਲਟਾ ਇਦਾਂ ਦੀਆਂ ਕੰਪਨੀਆਂ ਜਿਹੜੀਆਂ ਹੁੰਦੀਆਂ ਨਾ, ਟਿਕਟਾਂ ਕੱਟਣ ਵਾਲੇ ਜਿਹੜੇ ਹੁੰਦੇ ਆ ਹਵਾਈ ਜਹਾਜ਼ ਵਾਲੇ, ਉਹ ਇਮੀਗ੍ਰੇਸ਼ਨ ਵਕੀਲ ਬਣ ਜਾਂਦੇ ਆ, ਠੀਕ ਆ। ਸੋ ਬਥੇਰੇ ਆਪਣੀ ਕਮਿਊਨਿਟੀ ਦੇ ਵਿੱਚ ਵੀ ਹੈਗੇ ਆ, ਦਫ਼ਤਰ ਦੁਫਤਰ ਪਾਏ ਹੋਏ ਆ ਉਹਨਾਂ ਨੇ, ਲਾਅ ਫਰਮਾਂ ਖੋਲ ਕੇ। ਤੇ ਚੈੱਕ ਕਰ ਲਓ ਆਨਲਾਈਨ, ਤੁਸੀਂ ਸਟੇਟ ਬਾਰ ਦੀ ਵੈਬਸਾਈਟ ਤੇ ਚੈੱਕ ਕਰ ਸਕਦੇ ਆ ਕੌਣ ਵਕੀਲ ਆ ਕੌਣ ਵਕੀਲ ਨਹੀਂ ਹੈਗਾ। ਸੋ ਇਹਨੇ ਕੀ ਸੀਗਾ, ਕੰਪਨੀ ਖੋਲੀ ਸੀਗੀ ਆਪਣੀ ਡੈਲਟਾ ਗਲੋਬਲ ਸੋਲਿਊਸ਼ਨਜ਼ ਇੰਕ, ਤੇ ਅਸਾਈਲਮ ਇਹ ਫਾਈਲ ਕਰਦਾ ਸੀਗਾ, ਇਮੀਗ੍ਰੈਂਟ ਵੀਜ਼ੇ ਫਾਈਲ ਕਰਦਾ ਸੀਗਾ, ਗ੍ਰੀਨ ਕਾਰਡ ਫਾਈਲ ਕਰਦਾ ਸੀਗਾ, ਤੇ ਇਮੀਗ੍ਰੇਸ਼ਨ ਬੈਨੀਫਿਟ ਵਗੈਰਾ ਹੋਰ ਜਿਹੜੀਆਂ ਐਪਲੀਕੇਸ਼ਨ ਹੁੰਦੀਆਂ ਉਹ ਫਾਈਲ ਕਰਦਾ ਸੀਗਾ। ਠੀਕ ਹੈ। 2020 ਤੋਂ ਲੈ ਕੇ 2024 ਦੇ ਵਿੱਚ ਇਹਨੇ 2 EMPLOYEE ਇਹਦੇ ਨਾਲ ਸੀਗੇ ਜਿਹੜੇ, ਤੇ ਫਰੋਜੂਲੈਂਟ ਇਨਫੋਰਮੇਸ਼ਨ ਜਿਹੜੇ ਇਹ ਕਹਿੰਦੇ ਇਹਨੇ ਫਾਈਲ ਕੀਤੀ ਆ। ਬੇਸਿਕਲੀ ਕੀ ਸੀਗਾ ਕਿ ਜਿਹੜੀਆਂ ਫੋਰਨ ਪੁਲਿਸ ਰਿਪੋਰਟ ਕਹਿੰਦੇ ਸੀਗੀਆਂ ਲਾਅ ਇਨਫੋਰਸਮੈਂਟ ਦੀਆਂ ਨਾ, ਤੇ ਪੋਲੀਟੀਕਲ ਪਾਰਟੀ ਦੀਆਂ ਮੈਂਬਰਸ਼ਿਪ ਦੀਆਂ ਜਿਹੜੀਆਂ ਚਿੱਠੀਆਂ ਸੀਗੀਆਂ, ਲੈਟਰਾਂ ਸੀਗੀਆਂ, ਉਹ ਇਹ ਝੂਠੀਆਂ ਜਿਹੜੀਆਂ ਬਣਾ ਕੇ ਦਿੰਦਾ ਸੀਗਾ, ਇਹ ਉਹਨਾਂ ਨੇ ਅਲੈਜ ਕੀਤਾ। ਠੀਕ ਹੈ। ਤੇ ਪੋਲੀਟੀਕਲ ਪਾਰਟੀ ਦੀ ਜਿਹੜੇ ਮੈਂਬਰਸ਼ਿਪ ਦੇ ਉਹ, ਤੇ ਹੁਣ ਇਹ ਪਤਾ ਨਹੀਂ ਕਿੰਨਾ ਕੁ ਫਰਾਡ ਜਿਹੜਾ ਪ੍ਰੈਵਲੈਂਟ ਆ ਇਹਦਾ, ਇਹ ਨਹੀਂ ਪਤਾ ਕਿ ਆਪਣੀ ਕਮਿਊਨਿਟੀ ਦੇ ਵਿੱਚ ਕਿੰਨਾ ਕੁ ਜਿਹੜਾ ਪ੍ਰੈਵਲੈਂਟ ਆ। ਜਿਹੜੀਆਂ ਪਾਰਟੀ ਪੁਟੀ ਹੁੰਦੀਆਂ ਉਹ ਆਪਣੀਆਂ ਲੈਟਰਸ ਦਿੰਦੀਆਂ, ਬਾਰਕੋਡ ਨਾਲ ਦਿੰਦੀਆਂ ਸਾਰੀਆਂ, ਤੇ ਉਹਨਾਂ ਨੇ ਪਾਰਟੀਆਂ ਨੇ ਆਪਣੇ ਜਿਹੜੇ ਕਾਫੀ ਫਰਾਡ ਨੂੰ ਕੰਬੈਟ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਕੀ ਸੀਗਾ ਕਿ US ਦੇ ਵਿੱਚ ਜਿਹੜੇ ਪੈਸੇ ਪੂਸੇ ਬਣਾਉਣ ਵਾਲੀਆਂ ਸੰਸਥਾਵਾਂ ਹੁੰਦੀਆਂ, ਕੀ ਹੈ ਕਿ ਭਾਵੇਂ ਪਾਰਟੀ ਦੇ ਨਾਲ ਅਫੀਲੀਏਟਡ ਨਹੀਂ ਵੀ ਹੁੰਦੇ ਆ, ਤਾਂ ਵੀ ਉਹ ਆਪਣੇ ਲੈਵਲ ਤੇ ਪੈਸੇ ਪੂਸੇ ਲੈ ਕੇ ਜਿਹੜੀਆਂ ਲੈਟਰਾਂ ਜਿਹੜੀਆਂ ਵੇਚਦੇ ਆ। ਨਾ ਪਲੀਜ਼ ਇਹ ਕੋਈ ਵੀ ਕੰਮਾਂ ਦੇ ਵਿੱਚ ਪਵੇ ਜੇ ਕੋਈ ਇੱਧਰਲੇ ਪਾਸੇ ਨੂੰ ਜਾ ਰਿਹਾ ਵਾ। ਤੇ ਇਹ ਜਿਹੜੀ ਬੇਸਿਕਲੀ ਬੰਦਾ ਸੀਗਾ, ਇਹ ਫਸਿਆ ਇਹ ਸੀਗਾ ਕਿ ਪੋਲੀਟੀਕਲ ਪਾਰਟੀ ਦੀ ਜਿਹੜੀਆਂ ਲੈਟਰਾਂ ਸੀਗੀਆਂ ਉਹਨੂੰ ਇਹ ਫਾਲਸ ਜਿਹੜੀਆਂ ਬਣਾ ਕੇ ਦਿੰਦਾ ਸੀਗਾ। ਤੇ ਜਿਹੜੀ ਸੀਗੀ ਬਿਲਕੁਲ ਡਾਇਰੈਕਟ ਜਿਹੜੀ ਪਾਰਟੀ ਆ, ਫੋਰ ਐਗਜ਼ਾਮਪਲ ਜਿਹੜੇ ਆਪਣੇ ਪੰਜਾਬ ਤੋਂ ਕੇਸ ਆਉਂਦੇ ਆ, ਉਹ ਪਾਰਟੀ ਦੀਆਂ ਬਾਰਕੋਡਡ ਜਿਹੜੀਆਂ ਲੈਟਰਾਂ ਹੁੰਦੀਆਂ, ਠੀਕ ਹੈ। ਤੇ ਡਿਪੈਂਡਿੰਗ ਕਿਹੜੀ ਪਾਰਟੀ ਦੇ ਤੁਹਾਡੇ ਜਿਹੜੀ ਮੈਂਬਰਸ਼ਿਪ ਐਫੀਲੀਏਸ਼ਨ ਆ, ਉਹ ਪਾਰਟੀ ਦੇ ਰੈਲੀਵੈਂਟ ਸੋਰਸ ਤੋਂ ਹੀ ਲੈਣਾ। ਬਾਅਦ ਚ ਨਾ ਗਿਓ ਕਿ ਲੋਕਲ ਬੰਦੇ ਦਾ ਸੀਗਾ ਹੱਥ, ਮੇਰਾ ਹੱਥ ਨਹੀਂ ਸੀਗਾ। ਫਰਾਡ ਆ, ਪਾਰਟੀ ਦੇ ਜਿਹੜੇ ਹੈੱਡ ਆਫਿਸ ਆ ਉਹੀ ਲੈਟਰਾਂ ਜਿਹੜੀਆਂ ਅਸਲੀ ਤੁਹਾਨੂੰ ਜਿਹੜੇ ਦੇ ਸਕਦੇ ਆ। ਤੇ ਇਹਨੇ ਕੀ ਸੀਗਾ ਕਿ ਨਾ ਸਿਰਫ ਨਕਲੀ ਲੈਟਰਾਂ ਤੇ ਉਹ ਕਹਿੰਦੇ ਫੋਰਨ ਜਿਹੜੀਆਂ ਰਿਪੋਰਟਾਂ ਵਗੈਰਾ ਇਹ ਕਰਦਾ ਸੀਗਾ। ਇਹ ਜਿਹੜਾ ਵਿਅਕਤੀ ਸੀਗਾ, ਇਹਦਾ ਜਿਗਰਾ ਇੰਨਾ ਵੱਧ ਗਿਆ ਸੀਗਾ ਕਿ ਇਹ ਆਪਣੇ ਆਪ ਨੂੰ ਇੱਕ ਲਾਇਸੈਂਸ ਲਾਇਰ ਦੱਸਦਾ ਸੀਗਾ ਓਹਾਇਓ ਚ। ਜਿੱਦਾਂ ਮੈਂ ਦੱਸਿਆ ਨਾ ਕਿ ਆਪਣੀ ਪੰਜਾਬੀ ਕਮਿਊਨਿਟੀ ਦੇ ਵਿੱਚ ਵੀ ਕਈ ਬੰਦੇ ਆ, ਉਹ ਆਪਣੇ ਆਪ ਨੂੰ ਕਰੈਕਟ ਨਹੀਂ ਕਰਦੇ। ਉਹਨਾਂ ਨੂੰ ਜਦੋਂ ਉਹਨਾਂ ਨੂੰ ਵਕੀਲ ਸਾਹਿਬ ਕਹਿੰਦੇ ਆ, ਉਹ ਵਕੀਲ ਸਾਹਿਬ ਕਰਕੇ ਉੱਠਦੇ ਰਹਿੰਦੇ। ਮੈਂ ਆਪ ਖੁਦ ਕਈ ਵਾਰੀ ਕੋਰਟ ਤੇ ਬਾਹਰ ਦੇਖਿਆ, ਮੈਂ ਯਾਰ ਇਹ ਕਿਹੜਾ ਨਵਾਂ ਵਕੀਲ ਆ ਗਿਆ ਰਾਤੋਂ ਰਾਤੀ। ਤੇ ਇਹਨੂੰ ਬੇਸਿਕਲੀ ਇਹ ਲਾਇਰ ਵੀ ਨਹੀਂ ਸੀਗਾ, ਤੇ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਦਾ ਸੀਗਾ ਕਿ ਇਹ ਲਾਇਰ ਆ। ਤੇ ਇਹਨੂੰ ਬੇਸਿਕਲੀ ਇਹਦੇ ਤੇ ਇੱਕ ਕਾਊਂਟ ਲੱਗਾ ਕਨਸਪੀਰੇਸੀ ਟੂ ਡਿਫਰਾਡ ਯੂਨਾਈਟਿਡ ਸਟੇਟਸ, ਤੇ ਇਮੀਗ੍ਰੇਸ਼ਨ ਫਰਾਡ ਦਾ ਇੱਕ ਕਾਊਂਟ ਲੱਗਾ। 4 ਕਾਊਂਟ ਇਹਦੇ ਉੱਤੇ ਲੱਗੇ ਕਿ ਜਿਹੜੀਆਂ ਐਪਲੀਕੇਸ਼ਨਾਂ ਇਹਨੇ ਝੂਠ ਬੋਲਿਆ ਸੀਗਾ। 2 ਕਾਊਂਟ ਇਹਦੇ ਉੱਤੇ ਲੱਗੇ ਕਿ ਫਾਲਸ ਸਟੇਟਮੈਂਟਾਂ ਜਿਹੜੀਆਂ ਇਹਨੇ USCIS ਨੂੰ ਬਣਾਈਆਂ ਸੀਗੀਆਂ। ਮਾਰਚ 10 ਨੂੰ ਇਹਦੀ ਅਰੈਸਟ ਹੋਈ ਹੈ ਫੈਡਰਲ ਕੋਰਟ ਸ਼ਿਕਾਗੋ ਦੇ ਵਿੱਚ, ਤੇ ਇਹਨੇ ਨਾਟ ਗਿਲਟੀ ਫਿਲਹਾਲ ਜਿਹੜਾ ਪਲੀਡ ਕੀਤਾ। ਸੋ ਇਹ ਜਿਹੜੀ ਇੰਡਿਕਟਮੈਂਟ ਸੀਗੀ, ਇਹਦੇ ਪਿੱਛੇ ਤੁਸੀਂ ਦੇਖੋ ਕੀ ਹੈ ਕਿ ਜਿਹੜੀਆਂ ਅੱਜ ਖਬਰਾਂ ਸਾਰੀਆਂ ਸਾਡੀਆਂ ਇਦਾਂ ਦੀਆਂ ਹੋ ਗਈਆਂ। ਸਪੈਸ਼ਲ ਏਜੰਟ ਇੰਚਾਰਜ ਜਿਹੜਾ US ਇਮੀਗ੍ਰੇਸ਼ਨ ਐਂਡ ਕਸਟਮ ਆਈਸ ਦਾ ਜਿਹੜਾ ਸਪੈਸ਼ਲ ਏਜੰਟ ਸੀਗਾ, ਉਹਨੇ ਇਹ ਇਨਵੈਸਟੀਗੇਸ਼ਨ ਜਿਹੜੀ ਕੀਤੀ ਸੀਗੀ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨਸ ਦੇ ਨੇ। ਤੇ IRS ਕ੍ਰਿਮੀਨਲ ਇਨਵੈਸਟੀਗੇਸ਼ਨ ਸ਼ਿਕਾਗੋ ਫੀਲਡ ਆਫਿਸ, ਠੀਕ ਆ, ਕਿ ਪੈਸੇ ਪੂਸੇ ਦਾ ਕੈਸ਼ ਦਾ ਘਪਲਾ ਸੀਗਾ। IRS ਜਿਹੜੀ ਇਨਵੋਲਵ ਹੋ ਗਈ। ਤੇ ਇੰਸਪੈਕਟਰ ਜਿਹੜਾ ਸੀਗਾ ਸ਼ਿਕਾਗੋ ਡਿਵੀਜ਼ਨ ਦਾ US ਪੋਸਟਲ ਇਨਸਪੈਕਸ਼ਨ ਸਰਵਿਸ ਦਾ, ਕਿਉਂਕਿ ਤੁਸੀਂ ਹੁਣ ਚਿੱਠੀਆਂ ਪੱਤਰ ਡਾਕ ਡੂਕ ਰਾਹੀਂ ਇਹ ਸਾਰੀਆਂ ਐਪਲੀਕੇਸ਼ਨਾਂ ਜਿਹੜੀਆਂ ਭੇਜਦੇ ਆ, ਇਹ ਸਾਰਿਆਂ ਨੇ ਫਿਰ ਜਿਹੜਾ ਪੂਰੀ ਟਰੈਕਿੰਗ ਕੀ ਆ, ਕਿੱਦਾਂ ਕਿਵੇਂ ਆ, ਸਾਰਾ ਕੁਝ ਇਹ ਲੱਭ ਕੇ ਜਿਹੜਾ ਲੈ ਕੇ ਆਉਂਦੇ ਆ। ਤੇ ਅਗੇਨ ਜੇ ਇਹ ਜੇ ਗਿਲਟੀ ਹੋ ਜਾਂਦਾ ਤੇ 10 ਸਾਲ ਦੀ ਇਹਨੂੰ ਸਜ਼ਾ ਲੱਗੂਗੀ, ਤੇ ਮਿਨੀਮਮ ਜਿਹੜਾ $2.5 ਲੱਖ ਦਾ ਜੁਰਮਾਨਾ ਜਿਹੜਾ ਹੋਊਗਾ।